ਆਸਟ੍ਰੇਲੀਆ ਨੇ ਸੋਲੋਮਨ ਚੀਨ ਸਮਝੌਤੇ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕੋਸ਼ਿਸ਼ ਦੇ ਤਹਿਤ ਅੰਤਰਰਾਸ਼ਟਰੀ ਵਿਕਾਸ ਅਤੇ ਪ੍ਰਸ਼ਾਂਤ ਬਾਰੇ ਮੰਤਰੀ ਜ਼ੈਡ ਸਸੇਲਜ਼ਾ ਨੇ ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਿੱਚ ਚੀਨੀ ਫੌਜ ਦੀ ਸੰਭਾਵਿਤ ਮੌਜੂਦਗੀ ਨੂੰ ਰੋਕਣ ਲਈ ਸੋਲੋਮਨ ਟਾਪੂਆਂ ਲਈ ਉਡਾਣ ਭਰੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਬੁੱਧਵਾਰ ਨੂੰ ਸਸੇਲਜ਼ਾ ਦੀ ਫੇਰੀ ਦੀ ਪੁਸ਼ਟੀ ਕੀਤੀ। ਸੋਲੋਮਨ ਆਈਲੈਂਡਜ਼ ਨੇ 1 ਅਪ੍ਰੈਲ ਨੂੰ ਐਲਾਨ ਕੀਤਾ ਸੀ ਕਿ ਉਸਨੇ ਚੀਨ ਨਾਲ ਇੱਕ ਸੁਰੱਖਿਆ ਸਮਝੌਤਾ ਕੀਤਾ ਹੈ। ਆਸਟ੍ਰੇਲੀਆ ਦੇ ਚੋਟੀ ਦੇ 2 ਖੁਫੀਆ ਅਧਿਕਾਰੀ, ਆਸਟ੍ਰੇਲੀਆਈ ਸੀਕ੍ਰੇਟ ਇੰਟੈਲੀਜੈਂਸ ਸਰਵਿਸ ਦੇ ਬੌਸ ਪੌਲ ਸਾਈਮਨ ਅਤੇ ਆਫਿਸ ਆਫ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਐਂਡਰਿਊ ਸ਼ੀਅਰਰ ਨੇ ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀ ਮਨਸੇ ਸੋਗਾਵਾਰੇ ਨਾਲ ਮੁਲਾਕਾਤ ਕੀਤੀ। ਸੋਲੋਮਨ ਟਾਪੂ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਚੀਨ ਨੂੰ ਉੱਥੇ ਫੌਜੀ ਅੱਡਾ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਚੀਨ ਨੇ ਵੀ ਦੱਖਣੀ ਪ੍ਰਸ਼ਾਂਤ ਵਿੱਚ ਫੌਜੀ ਪੈਰ ਰੱਖਣ ਦੀ ਮੰਗ ਤੋਂ ਇਨਕਾਰ ਕੀਤਾ ਹੈ। ਆਸਟ੍ਰੇਲੀਆ ਦਾ ਸੋਲੋਮਨ ਟਾਪੂ ਨਾਲ ਦੁਬੱਲਾ ਸੁਰੱਖਿਆ ਸਮਝੌਤਾ ਹੈ ਅਤੇ ਆਸਟ੍ਰੇਲੀਆਈ ਪੁਲਿਸ ਸ਼ਾਂਤੀ ਰੱਖਿਅਕ ਨਵੰਬਰ ਵਿੱਚ ਦੰਗਿਆਂ ਤੋਂ ਬਾਅਦ ਰਾਜਧਾਨੀ ਹੋਨਿਆਰਾ ਵਿੱਚ ਨੇ। ਮੋਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਚੀਨ ਸੁਰੱਖਿਆ ਸੌਦੇ ਤੇ ਸੋਲੋਮਨ ਟਾਪੂ ਨਾਲ ਨਿਮਰਤਾਪੂਰਵਕ ਅਤੇ ਸਿੱਧੇ ਤੌਰ ਤੇ ਗੱਲਬਾਤ ਕਰ ਰਿਹਾ ਹੈ। ਮੋਰਿਸਨ ਨੇ ਕਿਹਾ ਕਿ ਸੋਲੋਮਨ ਟਾਪੂ ਵਿੱਚ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ। ਮੈਂ ਉਹਨਾਂ ਦੀ ਆਜ਼ਾਦੀ ਦਾ ਸਨਮਾਨ ਕਰਦਾ ਅਤੇ ਉਹ ਆਪਣੀ ਪ੍ਰਭੂਸੱਤਾ ਬਾਰੇ ਆਪਣੇ ਫੈਸਲੇ ਖੁਦ ਲੈਣਗੇ। ਸਸੇਲਜ਼ਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਸੋਲੋਮਨ ਟਾਪੂਆਂ ਨੂੰ ਸਮਝੌਤੇ ਤੇ ਹਸਤਾਖਰ ਨਾ ਕਰਨ ਬਾਰੇ ਵਿਚਾਰ ਕਰਨ ਅਤੇ ਖੇਤਰੀ ਖੁੱਲ੍ਹੇਪਣ ਅਤੇ ਪਾਰਦਰਸ਼ਤਾ ਦੀ ਭਾਵਨਾ ਵਿੱਚ ਪ੍ਰਸ਼ਾਂਤ ਪਰਿਵਾਰ ਨਾਲ ਸਲਾਹ ਕਰਨ ਲਈ ਕਿਹਾ ਹੈ, ਜੋ ਸਾਡੇ ਖੇਤਰ ਦੇ ਸੁਰੱਖਿਆ ਢਾਂਚੇ ਦੇ ਅਨੁਸਾਰ ਹੈ। ਸਸੇਲਜ਼ਾ ਨੇ ਅੱਗੇ ਵੀ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸੋਗਾਵਾਰੇ ਦੇ ਤਾਜ਼ਾ ਬਿਆਨਾਂ ਦਾ ਸਵਾਗਤ ਕਰਦੇ ਹਾਂ ਕਿ ਆਸਟ੍ਰੇਲੀਆ ਸੋਲੋਮਨ ਆਈਲੈਂਡਜ਼ ਦੀ ਪਸੰਦ ਦਾ ਸੁਰੱਖਿਆ ਭਾਈਵਾਲ ਬਣਿਆ ਹੋਇਆ ਹੈ ਅਤੇ ਉਸ ਦੀ ਵਚਨਬੱਧਤਾ ਹੈ ਕਿ ਸੋਲੋਮਨ ਆਈਲੈਂਡਜ਼ ਕਦੇ ਵੀ ਫੌਜੀ ਠਿਕਾਣਿਆਂ ਜਾਂ ਵਿਦੇਸ਼ੀ ਸ਼ਕਤੀਆਂ ਦੇ ਹੋਰ ਫੌਜੀ ਅਦਾਰਿਆਂ ਲਈ ਨਹੀਂ ਵਰਤਿਆ ਜਾਵੇਗਾ। ਵਿਦੇਸ਼ ਮਾਮਲਿਆਂ ਬਾਰੇ ਵਿਰੋਧੀ ਧਿਰ ਦੇ ਬੁਲਾਰੇ ਪੈਨੀ ਵੋਂਗ ਨੇ ਕਿਹਾ ਕਿ ਆਸਟ੍ਰੇਲੀਅਨ ਸਰਕਾਰ ਸੋਲੋਮਨ ਟਾਪੂ ਤੇ ਅਸਫਲ ਰਹੀ ਹੈ। ਡਰਾਫਟ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਚੀਨ ਪੁਲਿਸ, ਫੌਜੀ ਕਰਮਚਾਰੀਆਂ ਅਤੇ ਹੋਰ ਹਥਿਆਰਬੰਦ ਬਲਾਂ ਨੂੰ ਸਮਾਜਿਕ ਵਿਵਸਥਾ ਬਣਾਈ ਰੱਖਣ ਵਿੱਚ ਸਹਾਇਤਾ ਕਰਨ ਲਈ ਅਤੇ ਹੋਰ ਕਾਰਨਾਂ ਕਰਕੇ ਸੋਲੋਮਨ ਟਾਪੂ ਵਿੱਚ ਭੇਜ ਸਕਦਾ ਹੈ। ਇਹ ਟਾਪੂਆਂ ਤੇ ਰੁਕਣ ਅਤੇ ਸਪਲਾਈ ਨੂੰ ਭਰਨ ਲਈ ਜੰਗੀ ਜਹਾਜ਼ ਵੀ ਭੇਜ ਸਕਦਾ ਹੈ, ਜਿਸ ਨਾਲ ਚੀਨ ਦੁਆਰਾ ਟਾਪੂਆਂ ਤੇ ਸਮੁੰਦਰੀ ਫੌਜ ਦਾ ਆਧਾਰ ਸਥਾਪਿਤ ਕਰਨ ਦੀ ਸੰਭਾਵਨਾ ਬਾਰੇ ਅਟਕਲਾਂ ਲਗਾਈਆਂ ਜਾ ਸਕਦੀਆਂ ਨੇ।